ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਜਿਸ ਤਰ੍ਹਾਂ ਕਿ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ YouTube ਅਕਾਊਂਟ ਤੇ 3 ਕਰੋੜ ਸਬਸਕ੍ਰਾਈਬਰ ਹਨ। ਇੰਨੇ ਹੀ ਸਬਸਕ੍ਰਾਈਬਰ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਦੇ ਅਕਾਊਂਟ ਤੇ ਹਨ। ਸੋ ਵੀਅਰਸ, ਇਹ ਸਮਝਣਾ ਔਖਾ ਨਹੀਂ ਹੋਵੇਗਾ ਕਿ ਭਾਰਤੀ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਗੈਂਗ ਰਾਹੀਂ ਸਿੱਧੂ ਮੂਸੇਵਾਲੇ ਨੂੰ ਕਿਉਂ ਮਰਵਾਇਆ। ਸੋ ਅਣਖੀ ਤੇ ਗੈਰਤਮੰਦ ਸਿੱਧੂ ਮੂਸੇਵਾਲਾ ਸੰਤ ਭਿੰਡਰਾਂਵਾਲਿਆਂ ਦਾ ਫੈਨ ਸੀ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਜਿਹੜੀ ਹੈ ਉਹ ਬਣਦਾ ਜਾ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਫਤੇ ਦੀ ਕਲੋਜ਼ਿੰਗ ਹੈ ਕਿਉਂਕਿ ਸਾਡਾ ਇਸ ਹਫਤੇ ਦਾ ਲਾਸਟ ਪ੍ਰੋਗਰਾਮ ਹੈ ਜੀ, ਔਰ ਜ਼ਾਹਰ ਹੈ ਕਿ ਇਸ ਵੀਕ ਦੇ ਵਿੱਚ ਪੰਜਾਬ ਦੇ ਵਿੱਚ ਕੀ ਵਾਪਰਿਆ ਹੈ ਉਹਨਾਂ 'ਚੋਂ ਕੋਈ ਵੀ ਐਸੀ ਫਖਰ ਵਾਲੀ ਖਬਰ ਨਹੀਂ ਹੈ ਜਿਹੜੀ ਕਿ ਸਾਂਝੀ ਕੀਤੀ ਜਾਏ। ਆਮ ਆਦਮੀ ਪਾਰਟੀ ਨੇ, ਉਹਨਾਂ ਦੀ ਹਾਈ ਕਮਾਂਡ ਨੇ ਆਪਣੇ ਸਾਰੇ ਆਲਾ ਅਹੁਦੇਦਾਰਾਂ ਨੂੰ ਔਰ ਐਮਪੀਆਂ ਐਮਐਲਏਆਂ ਨੂੰ ਕਿਹਾ ਵੀ ਪੰਜਾਬ ਦੇ ਸਾਰੇ ਡੇਰਿਆਂ ਦੇ ਵਿੱਚ ਛਾ ਜਾਓ, ਡੇਰਿਆਂ ਦੀ ਜਾ ਕੇ ਜਿਹੜੀ ਹੈ ਉਹ ਮਜ਼ੰਮਤ ਕਰੋ, ਉਹਨਾਂ ਨੂੰ ਜੋ ਚਾਹੀਦਾ ਦਿਓ ਤਾਂ ਕਿ ਜਿਹੜੀਆਂ ਵੋਟਾਂ ਨੇ ਉਹਨਾਂ ਤੋਂ ਲੈਣੀਆਂ ਨੇ। ਦੂਸਰੇ ਪਾਸੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਿਹੜੇ ਲੰਬੀ ਛੁੱਟੀ 'ਤੇ ਸੀ ਜਦੋਂ ਕਿ ਹੁਕਮਨਾਮਾ 2 ਦਸੰਬਰ ਉਸ ਦੀ ਜਿਹੜਾ ਬੀਤੇ ਸਾਲ ਦਾ ਉਹਦੀ ਪੈਰਵਾਈ ਨਹੀਂ ਹੋਈ, ਉਹਨਾਂ ਨੇ ਜਿਹੜੀ ਹੈ ਇੱਕ ਪ੍ਰੈਸ ਕਾਨਫਰੰਸ ਕਰਕੇ ਲੰਬੀ ਚੌੜੀ ਚਿੱਠੀ ਪੜ੍ਹੀ ਕਿ ਜੀ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਨੇ ਆਹ ਕਰਪਸ਼ਨਸ ਨੇ, ਜ਼ਮੀਨਾਂ ਵੇਚ ਰਹੇ ਨੇ, ਸੁੱਕੀਆਂ ਰੋਟੀਆਂ ਦਰਬਾਰ ਸਾਹਿਬ ਦੀਆਂ ਵੀ ਵੇਚ ਕੇ ਕਰੋੜਾਂ ਰੁਪਏ ਖਾ ਗਏ ਇੱਧਰ ਉੱਧਰ। ਔਰ ਸ਼੍ਰੋਮਣੀ ਕਮੇਟੀ ਨੇ ਫੌਰਨ ਜਿਹੜੀ ਆਪਣੀ ਐਗਜ਼ੈਕਟਿਵ ਮੀਟਿੰਗ ਰੱਖੀ ਹੋਈ ਸੀ ਪਹਿਲਾਂ ਦੀ, ਉਹਦੇ 'ਚ ਵੀ 72 ਘੰਟੇ ਉਹਨਾਂ ਨੂੰ ਦਿੱਤੇ ਕਿ ਜੀ ਆਪਣਾ ਪ੍ਰੂਵ ਕਰੋ ਦੋਸ਼, ਨਹੀਂ ਤਾਂ ਅਸੀਂ ਤੁਹਾਡੇ 'ਤੇ ਕੇਸ ਕਰਾਂਗੇ। ਉਹ ਗਿਆਨੀ ਹਰਪ੍ਰੀਤ ਸਿੰਘ ਕਹਿੰਦਾ ਮੈਂ ਤਿਆਰ ਹਾਂ, ਇੰਨੇ 100 ਬੰਦਾ ਲੈ ਕੇ ਮੈਂ ਆਵਾਂਗਾ, ਮੈਂ ਸਬੂਤ। ਸੋ ਮਤਲਬ ਤੁਹਾਡੇ ਮੇਨ ਤਖਤ ਔਰ ਮੇਨ ਬਾਡੀ ਨੂੰ ਇਸ ਪਾਸੇ ਜਿਹੜਾ ਰੱਖਿਆ ਹੋਇਆ। ਦੂਸਰੇ ਪਾਸੇ ਹਕੂਮਤ ਦੀਆਂ ਨੀਤੀਆਂ ਜਦੋਂ ਅਸੀਂ ਦੇਖਦੇ ਹਾਂ ਕਿ ਦਿੱਲੀ ਦੇ ਵਿੱਚ ਅਸੀਂ ਡਿਸਕਸ ਕੀਤਾ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਾਹਤ ਦੇਣ ਤੋਂ ਨਾ ਕਰ ਦਿੱਤੀ, ਜਿਹੜੇ ਉਹਨਾਂ ਦਾ ਬੋਰਡ ਹੈ ਕਿ 30-31 ਸਾਲ ਬਾਅਦ ਵੀ ਉਹਨੂੰ ਛੱਡਣ ਨੂੰ ਤਿਆਰ ਨਹੀਂ, ਹਾਲਾਂ ਉਹ ਮੈਂਟਲੀ ਸਿੱਖ ਹੈ। ਪਰ ਦੋ ਜਿਹੜੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮੁੱਦੇ ਦੇ ਉੱਤੇ ਔਰ ਜਿਹੜਾ ਜਗਤਾਰ ਸਿੰਘ ਹਵਾਰੇ ਨੂੰ ਪੈਰੋਲ ਜਿਹੜੇ ਉਹਨੂੰ ਪੰਜਾਬ ਦੇ ਨੇੜੇ ਕਿਸੇ ਜੇਲ੍ਹ 'ਚ ਭੇਜਣ ਦੀ ਡਿਮਾਂਡ, ਉਹ ਸੁਪਰੀਮ ਕੋਰਟ ਨੇ ਮਾਰਚ ਦੇ ਵਿੱਚ ਪੇਸ਼ੀਆਂ ਪਾ ਦਿੱਤੀਆਂ ਨੇ। ਪਰ ਪੰਜਾਬ ਦੇ ਵਿੱਚ ਕਿਉਂਕਿ ਵਿੰਟਰ ਸੈਸ਼ਨ, ਬਜਟ ਸੈਸ਼ਨ ਆਲਮੋਸਟ ਓਵਰ ਹੋ ਗਿਆ ਪਾਰਲੀਮੈਂਟ ਦਾ, ਸੋ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਅਗੇਨ ਸੁਪਰੀਮ ਕੋਰਟ ਨੇ ਕਿਹਾ ਸੀ ਜੀ ਹਾਈ ਕੋਰਟ ਕਰੇਗਾ ਦੂਜਾ ਸੈਸ਼ਨ। ਹਾਈ ਕੋਰਟ 'ਚ ਉਹੀ ਭਕਾਈ ਮਾਰੀ ਹੈ ਇਹਨਾਂ ਨੇ, ਪੰਜਾਬ ਦੀ ਹਕੂਮਤ ਨੇ, ਕਿ ਜੀ ਇਹ ਖਤਰਨਾਕ ਆਤੰਕਵਾਦੀ UAPA ਦੇ ਨਾਲ ਸਾਂਝ ਔਰ 18 ਦੀ ਲਿਸਟ ਕਿ ਇੱਧਰ ਕਿ ਉੱਧਰ ਬੜਾ ਖਤਰਾ ਅਮਨ ਅਮਾਨ ਨੂੰ, ਇਸ ਲਈ ਉਹਨੂੰ ਜਿਹੜਾ ਹੈ ਉਹ ਨਹੀਂ ਜਿਹੜੀ ਹੈ ਪੈਰੋਲ ਦਿੱਤੀ ਜਾ ਸਕਦੀ ਜਾਂ ਦੂਜੀ ਪੰਜਾਬ ਗੌਰਮੈਂਟ ਨੇ ਆਪਣਾ। ਹੁਣ ਇਸ ਸਭ ਦੇ ਚੱਲਦੇ ਆ, ਇਹ ਮੈਂ ਇਸ ਲਈ ਇਹ ਬੈਕਗਰਾਊਂਡ ਜਾਂ ਦੂਸਰਾ ਦਿੱਤਾ ਹੈ ਕਿ ਹਕੂਮਤਾਂ ਜਿਹੜੀਆਂ ਏਜੰਸੀਆਂ ਰਨ ਕਰਦੀਆਂ ਨੇ ਉਹਨਾਂ ਦੀ ਲਾਈਨ ਟੋ ਕਰ ਰਹੇ ਨੇ। ਜਿਹੜੀ ਆਵਾਜ਼ ਪੰਥ ਦੀ ਹੈ ਲੈ ਦੇ ਕੇ ਅਕਾਲੀ ਦਲਾਂ ਦੇ ਰੂਪ 'ਚ ਜਾਂ ਸ਼੍ਰੋਮਣੀ ਕਮੇਟੀ ਦੇ ਰੂਪ 'ਚ, ਉਹ ਖੇਰੂ ਫਰਦਰ ਇੱਕ ਦੂਸਰੇ ਦੇ ਉੱਤੇ ਤੂੰ ਚੋਰ ਦੀ ਲਾਈਨ ਬਿਲਕੁਲ ਟੋ ਹੋ ਰਹੀ ਹੈ। ਪੰਥ ਦਾ ਵਾਲੀ ਵਾਰਸ ਕੌਣ ਹੈ? ਆਮ ਲੋਕ ਜਿਹੜੇ ਥੋੜ੍ਹੇ ਇਸ ਪਾਸੇ ਵੱਲ ਫਿਕਰਮੰਦ ਹੁੰਦੇ ਨੇ ਵੀ ਕੀ ਹੋਏਗਾ। ਇਸ ਪੀਰੀਅਡ 'ਚ ਅਸੀਂ ਦੇਖਦੇ ਹਾਂ ਵੀ ਜਿਨ੍ਹਾਂ ਨੂੰ ਏਜੰਸੀਆਂ ਨੇ ਐਲੀਮੀਨੇਟ ਕੀਤਾ, ਦੀਪ ਸਿੱਧੂ ਦਾ ਜ਼ਿਕਰ ਅਸੀਂ ਕੀਤਾ ਸੀ, 15 ਫਰਵਰੀ ਉਸ ਦੇ ਵਿਛੜ ਜਾਣ ਦਾ ਦਿਨ ਸੀ। ਦੁਸ਼ਮਣ ਨੇ ਪੋਟੈਂਸ਼ੀਅਲ ਨੂੰ ਚੰਗੀ ਤਰ੍ਹਾਂ ਪਛਾਣਿਆ। ਹੁਣ ਇਹ ਖਬਰ ਮੈਂ ਸ਼ਾਇਦ ਡਿਸਕਸ ਨਾ ਕਰ ਰਿਹਾ ਹੁੰਦਾ ਕਿ ਟ੍ਰਿਬਿਊਨ ਦੇ ਬਿਊਰੋ ਨੇ ਇਸ ਨੂੰ ਹੈਡਲਾਈਨ ਬਣਾ ਕੇ ਜਿਹੜਾ ਇਸ ਖਬਰ ਨੂੰ ਪ੍ਰਸਾਰਿਤ ਕੀਤਾ ਐਟ 29.8 ਮਿਲੀਅਨ, ਮਤਲਬ 30 ਮਿਲੀਅਨ ਥੋੜਾ ਘੱਟ। ਸਿੱਧੂ ਮੂਸੇਵਾਲਾ's YouTube subscribers nearly match ਪ੍ਰਾਈਮ ਮਿਨਿਸਟਰ ਮੋਦੀ's, ਕਿ ਮੋਦੀ ਦੇ 29.9 ਮਿਲੀਅਨ ਨੇ ਔਰ ਸਿੱਧੂ ਮੂਸੇਵਾਲਾ ਦੇ 29.8 ਮਿਲੀਅਨ। ਹੁਣ ਔਰ ਉਹਦੇ ਜਿਹੜੇ ਮੋਦੀ ਦੇ ਨੇ ਉਹਦੇ 'ਚੋਂ ਅੱਧੇ ਤੋਂ ਜ਼ਿਆਦਾ ਫਰਜ਼ੀ ਨੇ।
ਉਹ ਅੱਜ ਕੱਲ੍ਹ ਹੁੰਦਾ ਵੀ ਤੁਸੀਂ ਲਾਈਕਸ ਜ਼ਿਆਦਾ ਲੈਣੀ ਹੈ, ਦੂਜਾ ਕਰਨਾ, ਉਹ ਹਰ ਇੱਕ ਨੇ ਉਹ ਰੱਖਿਆ ਹੋਇਆ ਹੈ, ਉਹ ਫਰਜ਼ੀਵਾੜਾ ਕ੍ਰੀਏਟ ਕਰ ਲੈਂਦਾ। ਇਹ ਹੁਣ ਮੂਸੇਵਾੜਾ ਨੂੰ ਕਿਸ ਅੰਦਾਜ਼ 'ਚ ਲਾਰੈਂਸ ਬਿਸ਼ਨੋਈ ਰਾਹੀਂ, ਲਾਰੈਂਸ ਬਿਸ਼ਨੋਈ ਦਾ ਇੰਡੀਅਨ ਏਜੰਸੀਆਂ ਨਾਲ ਕੀ ਸੰਬੰਧ ਹੈ, ਅਮਿਤ ਸ਼ਾਹ ਨੇ ਆਪਣੀ ਹੋਮ ਸਟੇਟ 'ਚ ਉਹਨੂੰ ਸਾਬਰਮਤੀ ਜੇਲ੍ਹ 'ਚ ਰੱਖਿਆ ਹੋਇਆ ਹੈ, ਉਹਦੇ ਨਾਲ ਕੋਈ ਇੰਟਰਵਿਊ ਵੀ ਬਾਹਰੋਂ ਜਾ ਕੇ ਨਹੀਂ ਕਰ ਸਕਦਾ ਜਾਂ ਉਹਨੂੰ ਕਿਤੇ ਵੀ ਤਲਬ ਨਹੀਂ ਕੀਤਾ ਜਾ ਸਕਦਾ। ਔਰ ਉਹਦੇ ਰਾਹੀਂ ਕੈਨੇਡਾ ਦੇ ਵਿੱਚ ਵੀ ਫਰੌਤੀਆਂ ਦਾ ਸਿਲਸਿਲਾ, ਜੇ ਇਹ ਗੋਲਡੀ ਬਰਾੜ ਆ ਗਿਆ, ਇਹ ਬਿਸ਼ਨੋਈ ਦਾ ਜਾਂ ਫਲਾਣਾ, ਕਿਉਂਕਿ ਸਿੱਧੂ ਮੂਸੇਵਾੜਾ ਦੇ ਕਤਲ ਦੀ ਜ਼ਿੰਮੇਵਾਰੀ ਬਿਸ਼ਨੋਈ ਗੈਂਗ ਨੇ ਲਈ ਸੀ। ਹਾਲਾਂਕਿ ਉਸ ਦੇ ਫਾਦਰ ਮਦਰ ਜਿਹੜੇ ਪਿੱਛੇ ਧਰਨੇ ਤੇ ਵੀ ਬੈਠੇ ਸੀ, ਉਹਨਾਂ ਦਾ ਜਿਹੜੇ ਉਹਦੇ ਸਿੱਧੂ ਮੂਸੇਵਾੜਾ ਦੇ ਰਿਕਾਰਡ ਹੋਏ ਨੇ, ਉਹਦੀ ਰਾਇਲਟੀ ਵੀ ਕੌਣ ਖਾ ਰਿਹਾ ਕੌਣ ਨਹੀਂ ਖਾ ਰਿਹਾ। ਹਾਲਾਂਕਿ ਮੈਂ ਕੋਈ ਬਹੁਤਾ ਐਡਮਾਇਰਰ ਨਹੀਂ ਹੈ ਸਿੱਧੂ ਮੂਸੇਵਾੜਾ ਦਾ ਫਾਦਰ ਬਲਕੌਰ ਸਿੰਘ, ਜਿਵੇਂ ਉਹ ਕਈ ਵਾਰ ਟਰੀਟ ਕਰਦਾ ਹੈ, ਹੈਂਡਲ ਕਰਦਾ ਹੈ ਉਹਨਾਂ ਸਿਚੁਏਸ਼ਨਸ ਨੂੰ, ਉਹ ਇੱਕ ਡਿਫਰੈਂਟ ਕਹਾਣੀ ਹੈ। ਪਰ ਮੈਂ ਤਾਂ ਇਹ ਗੱਲ ਕਰ ਰਿਹਾ ਕਿ ਵੀ ਇਹ ਜਿਹੜੀ ਸਿੱਧੂ ਮੂਸੇਵਾੜਾ ਜਾਂ ਦੀਪ ਸਿੱਧੂ ਜਾਂ ਫॉर दैट ਰੀਜ਼ਨ ਭਾਈ ਅੰਮ੍ਰਿਤਪਾਲ ਸਿੰਘ ਕਿਉਂ ਇਹਨਾਂ ਦੇ ਲਈ ਖਤਰੇ ਨੇ, ਆਪਣਿਆਂ ਨੇ ਤਾਂ ਕਦੇ ਜਿਹੜਾ ਉਹ ਡਿਊ ਦਿੱਤਾ ਨਹੀਂ ਹੈ। ਉਹ ਤਾਂ ਅਸੀਂ ਤਾਂ ਹਮੇਸ਼ਾ ਹੀ ਜਿਹੜਾ, ਜਿਵੇਂ ਇੱਕ ਪੋਡਕਾਸਟ ਦੇ ਵਿੱਚ ਇੱਕ ਸੱਜਣ ਕਹਿ ਰਿਹਾ ਸੀ ਕਿ ਭਾਈ ਤੁਹਾਡੀ ਕਮਿਊਨਿਟੀ ਵਾਈਜ਼ ਕੀ ਪਹੁੰਚ ਹੈ, ਕਹਿੰਦਾ ਕਿ ਵੀ ਜਿਹੜੀ ਥਿਓਲੋਜੀ ਹੈ, ਸਪਿਰਿਚੁਅਲਿਟੀ ਹੈ, ਸਿਧਾਂਤ ਹੈ, ਉਹ ਰੂਹਾਨੀਅਤ ਦੇ ਪੱਖੋਂ ਸਿੱਖੀ ਦਾ ਕੋਈ ਮੁਕਾਬਲਾ ਨਹੀਂ ਹੈ। ਪਰ ਬਹੁਤ ਵਾਰ ਅਸੀਂ ਜਦੋਂ ਕਮਿਊਨਿਟੀ ਪੱਖ ਤੋਂ ਦੇਖਦੇ ਹਾਂ ਤੇ ਫਿਰ ਅਸੀਂ ਜਿਹੜਾ ਉਹ ਕਈ ਵਾਰ ਬਹੁਤ ਘਟੀਆ ਪਿੱਚ ਦੇ ਉੱਤੇ ਖੇਡ ਰਹੇ ਹੁੰਦੇ ਹਾਂ। ਸੋ ਮੈਂ ਜਦੋਂ ਇਸ ਖਬਰ ਨੂੰ ਦੇਖਿਆ ਤਾਂ ਮੈਂ ਕਿਹਾ ਵੀ ਵਾਹ, ਉਹਨੂੰ ਗਿਆ ਵੀ ਜਿਹੜੇ ਨੇ 4 ਸਾਲ ਹੋ ਗਏ ਨੇ, ਨੀਅਰਲੀ 4 years after the assassination of Punjabi singer. His official YouTube channel has grown to approximately 29.8 million subscribers, a figure very close to 29.9 million subscribers on Prime Minister Modi's official channel. ਔਰ ਇਸ ਦਾ ਹੁਣ ਜੇ ਅਸੀਂ ਸਿੱਧੂ ਮੂਸੇਵਾਲਾ ਵੱਲ ਦੇਖੀਏ ਕਿ ਉਹਦੇ ਟਰੈਕਟਰ ਦੇ ਉੱਤੇ ਪਿੰਡੂ ਕੈਨੇਡਾ ਦੀ PRC ਛੱਡ ਕੇ ਚਲਾ ਗਿਆ, ਟਰੈਕਟਰ ਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਲੱਗੀ ਹੋਈ ਹੈ ਪੰਜਾਬ ਦੀ। ਔਰ ਕੋਈ ਇਹ ਨਹੀਂ ਹੈ ਕਿ ਵੀ ਉਹ ਸਟਰੀਟ ਸਿੰਗਰ ਉੱਠਿਆ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦਾ ਗ੍ਰੈਜੂਏਟ ਸੀ, ਕੈਨੇਡਾ ਵੀ ਪੜ੍ਹਨ ਆਇਆ, ਸੋਹਣਾ ਸੁਨੱਖਾ, ਉੱਚਾ ਲੰਮਾ ਔਰ ਅਣਖ ਔਰ ਗੈਰਤ ਦੇ ਨਾਲ ਜਿਹੜਾ ਇਹ ਠੀਕ ਹੈ ਵੀ ਸ਼ੁਰੂ ਦੇ ਵਿੱਚ ਗਾਇਕੀ 'ਚ ਹਥਿਆਰ ਦੂਜੇ ਤੀਜੇ ਇਹ ਵੀ ਪੰਜਾਬ ਦੀ ਬੇਪਰਵਾਹੀ ਦੇ ਨਾਲ ਜੁੜਿਆ ਹੁੰਦਾ। ਪਰ ਜਦੋਂ ਤੋਂ ਮੂਸੇਵਾੜਾ ਦਾ ਟਰਨ ਉਹਨਾਂ ਦੇ ਜਾਣ ਤੋਂ ਬਾਅਦ SYL ਕਨਾਲ ਦੇ ਮੁੱਦੇ ਤੇ ਬਲਵਿੰਦਰ ਸਿੰਘ ਜਟਾਣਾ ਮੋਸਟ ਸਰਚਡ ਨੇਮ ਸੀ। ਏਜੰਸੀਆਂ ਨੂੰ ਇਹ ਨਜ਼ਰ ਆ ਰਿਹਾ ਸੀ ਕਿ ਭਾਈ ਦੇਖੋ, ਕਿਸੇ ਵੀ ਮੂਵਮੈਂਟ ਨੂੰ ਸਿਰਫ ਨਾਅਰੇ ਲਾਉਣ ਵਾਲੇ ਜਿਹੜੇ ਨੇ ਉਹੀ ਕਿਸੇ ਕੰਡੇ ਨੇ, ਉਹ ਤੁਹਾਡੀ ਕੰਟੀਨਿਊਟੀ ਹੁੰਦੀ ਹੈ। ਜਦੋਂ ਤੱਕ ਇੱਕ ਸਿੱਖ ਵੀ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦਾ, ਮੂਵਮੈਂਟ ਅਲਾਈਵ ਹੈ। ਪਰ ਉਹਦੇ 'ਚ ਆਰਟਿਸਟ ਹੁੰਦੇ ਨੇ, ਵੱਡਾ ਰੋਲ ਹੁੰਦਾ ਹੈ। ਅਸੀਂ ਫਾਰਮਰ ਮੂਵਮੈਂਟ ਦੇ ਵਿੱਚ ਦੇਖਿਆ ਅੰਗਰੇਜ਼ਾਂ ਦੇ ਖਿਲਾਫ ਜਿਹੜੇ ਸੀ, ਉਹਦੇ 'ਚ ਕਿਸ ਲੈਵਲ ਦੇ ਇੰਟੈਲੈਕਚੁਅਲ ਜਾਂ ਦੂਸਰੇ ਲੋਕ ਸਾਹਮਣੇ ਆਏ, ਉਹਨਾਂ ਦੀ ਆਵਾਜ਼ ਹੁੰਦੀ ਹੈ। ਉਸ ਦੇ ਵਿੱਚ ਇੰਟੈਲੈਕਚੁਅਲਸ ਦਾ ਇੱਕ ਵੱਡਾ ਰੋਲ ਹੁੰਦਾ ਹੈ, ਜਿਹੜੇ ਦਾਰਸ਼ਨਿਕ ਨੇ, ਜਿਹੜੇ ਫਾਊਂਡੇਸ਼ਨਸ ਨੇ। ਸੋ ਕੁੱਲ ਮਿਲਾ ਕੇ ਜਿਹੜੀ ਸੁਸਾਇਟੀ ਦਾ ਜਾਗਰੂਕ ਪਾਰਟ ਹੁੰਦਾ ਹੈ। ਔਰ ਕਿਉਂਕਿ ਹੁਣ ਦੀ ਜਨਰੇਸ਼ਨ ਮੋਰ ਲੈਸ ਅਟੈਂਸ਼ਨ ਸਪੈਨ, ਮਿਊਜ਼ਿਕ ਦੂਜਾ ਤੀਜਾ ਜਿਸ ਲੈਵਲ ਤੇ ਪਪੂਲਰ ਹੋਇਆ ਜਾਂ ਸੋਸ਼ਲ ਮੀਡੀਆ, ਸੋ ਸਿੱਧੂ ਮੂਸੇਵਾਲਾ ਜਿਹੜਾ ਉਹ ਇਕੱਲਾ ਉਸ ਦਾ ਨਹੀਂ, ਉਹਨੇ ਪੰਜਾਬੀ ਜ਼ਬਾਨ ਜਾਂ ਗਾਇਕੀ ਨੂੰ ਇੰਟਰਨੈਸ਼ਨਲ ਪੱਧਰ ਦੇ ਉੱਤੇ ਲਿਆ ਕੇ ਉਸਦੀਆਂ ਆਪਣੀਆਂ ਬੀਟਸ ਕ੍ਰੀਏਟ ਕਰਨੀਆਂ, ਆਪਣਾ ਰਿਕਾਰਡਿੰਗ ਸਿਸਟਮ, ਆਪਣਾ ਰਿਲੀਜ਼ਿੰਗ ਸਿਸਟਮ। ਲੇਕਿਨ ਉਸ 'ਚੋਂ ਅਣਖ, ਗੈਰਤ ਔਰ ਉਹ ਹਰੀ ਸਿੰਘ ਨਲੂਏ ਨੂੰ ਵੀ ਯਾਦ ਕਰ ਰਿਹਾ ਹੈ, ਉਹ ਪੰਜਾਬ ਦੀ ਗੈਰਤ ਨੂੰ ਵੀ ਯਾਦ ਕਰ ਰਿਹਾ, ਉਹ ਚਟਾਣੇ ਨੂੰ ਵੀ ਯਾਦ ਕਰਵਾ ਰਿਹਾ ਅਤੇ ਉਹ ਹੱਕ ਲੈਣ ਦੀ ਗੱਲ ਵੀ ਕਰ ਰਿਹਾ। ਏਜੰਸੀਆਂ ਨੂੰ ਲੱਗਾ ਕਿ ਭਾਈ ਇਹ ਹੈ, ਇਹ ਤਾਂ ਮੋਟੀਵੇਸ਼ਨ ਹੈ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਘੱਟੋ ਘੱਟ ਕਈ ਵਾਰ ਆਪਣਿਆਂ ਦੇ ਉੱਤੇ ਇੰਨਾ ਅਸੀਂ ਜ਼ੁਲਮ ਨਾ ਕਰੀਏ ਕਿ ਭਾਈ ਉਹਨਾਂ ਦੇ ਹਰ ਵੇਲੇ ਕ੍ਰਿਟਿਕ ਹੀ ਰਹੀਏ। ਕਦੇ ਕਦੇ ਦੁਸ਼ਮਣ ਦੀਆਂ ਅੱਖਾਂ ਦੇ ਪੈਮਾਨੇ ਨਾਲ ਵੀ ਦੇਖ ਲਿਆ ਕਰੀਏ ਕਿ ਕੌਣ ਸਾਡਾ ਹੀਰੋ ਹੈ, ਜੇ ਸਾਨੂੰ ਆਪਣਾ ਸਮਝ ਨਾ ਆਏ ਵੀ ਕੌਣ ਸਾਡੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦਾ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਾਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।